ਸਲਾਮ ਅਲੈਕੁਮ ਪੰਜਾਬੀਓ, ਕੀ ਹਾਲ ਹੈ ਸਾਰੇ ਭਰਾ? ਰਾਜ਼ੀ ਬਾਜ਼ੀ ਹੋ ਗਏ, ਤਰਕੜੇ ਹੋ ਗਏ। ਸੋ ਅੱਜ ਆਪਾਂ ਗੱਲ ਕਰੂ ਆਏਂਗੇ ਕਿ ਪੰਜਾਬੀ ਸਿੱਖਾਂ ਦੀ ਜ਼ੁਬਾਨ ਹੈਗੀ। ਸਾਡੇ ਇੱਥੇ ਢੇਰ ਲਾਂਦੇ ਪੰਜਾਬ ਵਿੱਚ ਚਰਚਾ, ਢੇਰ ਸਾਰੇ ਬੰਦਿਆਂ ਦੇ ਦਿਮਾਗ ਵਿੱਚ ਸਵਾਲ ਫਿੱਟ ਹੈਗਾ, ਢੇਰ ਸਾਰੇ ਬੰਦਿਆਂ ਨੂੰ ਇਹ ਸ਼ੱਕ ਆਏਗਾ ਕਿ ਪੰਜਾਬੀ ਜਿਹੜੀ ਹੈਗੀ ਇਹ ਤਾਂ ਹੈ ਸਿੱਖਾਂ ਦੀ ਜ਼ੁਬਾਨ ਹੈਗੀ, ਜਿਹੜਾ ਕਲਚਰ ਇਹ ਵੀ ਸਿੱਖਾਂ ਦਾ ਹੈਗਾ। ਹਰ ਸ਼ੈ ਜਿਹੜੀ ਹੈਗੀ ਪੰਜਾਬੀ ਵਿਰਸੇ ਨਾਲ ਜੁੜੀ, ਸਾਰਾ ਕੁਝ ਸਿੱਖਾਂ ਦਾ ਹੈਗਾ। ਸਾਡਾ ਤਾਂ ਕੁਝ ਵੀ ਨਹੀਂ, ਸਾਡੀ ਮਤਲਬ ਕਿ ਕੋਈ ਹੋਰ ਹੀ ਸਾਡੀਆਂ ਤਹਿਜ਼ੀਬਾਂ ਆਣਗੀਆਂ, ਕੋਈ ਹੋਰ ਹੀ ਸਾਡੇ ਹੀਰੋ ਆਣਗੇ। ਚਲੋ ਇਹ ਗੱਲਾਂ ਵੀ ਅੱਜ ਆਪਾਂ ਕਰ ਲੈਣੇ ਆਏਂਗੇ। ਅਸੀਂ ਇਹਦੇ ਮੈਂ ਗੱਲ 'ਚ ਕਿਸੇ ਬੰਦੇ ਨੂੰ ਹੀਣਾ ਨਹੀਂ ਆਖੂ, ਨਾ ਕਿਸੇ ਬੰਦੇ ਨੂੰ ਉੱਤੇ ਆਖੂ ਆਏਗਾ, ਲੇਕਿਨ ਜਿਹੜੀ ਗੱਲ ਹੈਗੀ ਉਹ ਆਪਾਂ ਕਰ ਸਕਾਂਗੇ ਦਲੀਲ ਦੇ ਨਾਲ। ਪੰਜਾਬੀ ਜ਼ੁਬਾਨ ਜਿਹੜੀ ਹੈਗੀ ਸਿੱਖਾਂ ਦੀ ਜ਼ੁਬਾਨ ਜਾਂ ਮੁਸਲਮਾਨਾਂ ਦੀ ਜ਼ੁਬਾਨ ਹੋ ਹੀ ਨਹੀਂ ਸਕਦੀ, ਨਾ ਹਿੰਦੂਆਂ ਦੀ ਜ਼ੁਬਾਨ ਹੋ ਸਕਦੀ ਹੈ। ਮਜ਼ਹਬ ਇੱਕ ਅਲੱਗ ਚੀਜ਼ ਹੁੰਦਾ ਹੈਗਾ ਤੇ ਜਿਹੜੀ ਜ਼ੁਬਾਨ ਹੈਗੀ ਉਹ ਇੱਕ ਅਲੱਗ ਚੀਜ਼ ਹੁੰਦੀ ਹੈਗੀ। ਇਹਦੇ ਵੇਖੋ, ਜਿਹੜਾ ਸਿੱਖ ਧਰਮ ਹੈਗਾ, ਸਿੱਖ ਮਜ਼ਹਬ ਹੈਗਾ, ਉਹ 15ਵੀਂ ਸਦੀ 'ਚ ਸਾਹਮਣੇ ਆਉਂਦਾ ਹੈ। ਉਹ 15ਵੀਂ ਸਦੀ 'ਚ ਆਇਆ, ਪਰ ਇਸ ਤੋਂ ਪੌਂਦ ਕੋਈ 300 ਸਾਲ ਪੌਂਦ 11ਵੀਂ ਸਦੀ 'ਚ ਬਾਬਾ ਫਰੀਦ ਜਿਹੜਾ ਹੈਗਾ ਪੰਜਾਬੀ ਦੇ ਵਿੱਚ ਸ਼ਾਇਰੀ ਕਰ ਗਏ ਆਣਗੇ। ਔਰ ਸਿੱਖ ਮਜ਼ਹਬ ਆਵਣ ਤੋਂ ਪੌਂਦ ਦੀ ਜਿਹੜਾ ਸਲਾਮ ਆਏਗਾ ਪੰਜਾਬ ਵਿੱਚ ਫੈਲ ਗਿਆ ਹੈਗਾ, ਉਹ ਸੂਫੀਆਂ ਫੈਲਾਇਆ ਉਹਨੂੰ। ਔਰ ਇੱਥੋਂ ਦੀ ਮਕਾਮੀ ਜ਼ਬਾਨ ਜਿਹੜੀ ਹੈਗੀ ਪੰਜਾਬੀ, ਉਹ ਵਰਤ ਕੇ ਉਹਨਾਂ ਸਲਾਮ ਦਾ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਇੱਥੇ ਉਹਨਾਂ ਮੁਸਲਮਾਨ ਕੀਤਾ ਹੈ। ਅਕਸਰੀਅਤ ਦਾ ਖਿੱਤਾ ਜਿਹੜਾ ਹੈਗਾ ਪੰਜਾਬ, ਉਹ ਪੌਂਦ ਦੀ ਬਣ ਗਿਆ ਹੈਗਾ। ਜਿਸ ਸਿੱਖ ਮਜ਼ਹਬ ਆਵਣ ਤੋਂ ਪੌਂਦ ਦੀ ਉਹ ਬਣ ਗਿਆ ਹੈਗਾ। 1941 ਦੀ ਜਿਹੜੀ ਮਰਦਮਸ਼ੁਮਾਰੀ ਹੈਗੀ ਪੰਜਾਬ ਦੀ, ਲੰਘਦੇ ਚੜ੍ਹਦੇ ਪੰਜਾਬ ਦੀ, ਪੰਜਾਬ ਇਕੱਠੇ ਆਣਗੇ, ਉਸ ਜਿਹੜੇ ਮੁਸਲਮਾਨ ਪੰਜਾਬੀ ਆਣਗੇ ਉਹ 53% ਆਣਗੇ, ਜਿਹੜੇ ਹਿੰਦੂ ਪੰਜਾਬੀ ਆਣਗੇ ਉਹ 29% ਆਣਗੇ, ਤੇ ਜਿਹੜੇ ਸਿੱਖ ਪੰਜਾਬੀ ਆਣਗੇ ਉਹ 15% ਆਣਗੇ। ਤੁਸੀਂ ਆਂਦੇ ਹੋ ਕਿ ਸਿੱਖਾਂ ਦੀ ਜ਼ੁਬਾਨ ਹੈ, ਸਿੱਖ ਤਾਂ ਪੰਜਾਬ ਵਿੱਚ ਉੱਥੋਂ ਲੈ ਕੇ ਹੁਣ ਤੱਕ ਘੱਟ ਗਿਣਤੀ ਵਿੱਚ ਰਹੇ ਨੇ। ਨਾਂਦੇ ਤੋਂ ਢੇਰ ਤਾਂ ਹਿੰਦੂ ਤੇ ਮੁਸਲਮਾਨ ਆਣਗੇ, ਤੁਸੀਂ ਕਿਉਂ ਨਹੀਂ ਆਉਂਦੇ ਹੋਏ? ਚਲੋ ਇਹ ਸਿੱਖਾਂ ਮੁਸਲਮਾਨਾਂ ਦੀ ਗੱਲ ਤੇ ਪਾ ਜਾਂਦੇ ਇੱਕ ਮਿਸਾਲ, ਤੁਸੀਂ ਮੁੜ ਕਿਉਂ ਨਹੀਂ ਆਉਂਦੇ ਕਿ ਮੁਸਲਮਾਨਾਂ ਦੀ ਜ਼ੁਬਾਨ ਹੈ? ਚਲੋ ਆਪਾਂ ਇਸ ਗੱਲ 'ਚ ਨਹੀਂ ਆਉਂਦੇ, ਮੈਂ ਪਹੁੰਚ ਆ ਕੇ ਕਿ ਕਿਤੇ ਧਰਮ ਨਾਲ ਜ਼ੁਬਾਨ ਦਾ ਕੋਈ ਤਲਕ ਨਾ ਹੁੰਦਾ। ਅੱਛਾ, ਜਿਹੜੀ ਪੰਜਾਬੀ ਜ਼ੁਬਾਨ ਹੈਗੀ ਜਿਹਨੂੰ ਅਸੀਂ ਸਿੱਖਾਂ ਨਾਲ ਜੋੜਨੇ ਆਏਂਗੇ, ਇਹਨੂੰ ਸੁਣਦੇ ਜਵਿਆ ਹੁਣ ਜਿਹੜੀ ਪੰਜਾਬੀ ਜ਼ੁਬਾਨ ਕੋਈ ਨਿਕਲੀ ਜ਼ੁਬਾਨ ਕੋਈ ਨਹੀਂ। ਇਹਦੇ 'ਚ ਅਦਬ ਸਲੇਖ ਜਿਹੜਾ ਹੈਗਾ ਸਾਨੂੰ ਸਦੀਆਂ ਤੋਂ ਮਿਲਦਾ। ਅਗਲੀ ਗੱਲ ਸੁਣ ਲਓ, ਪੰਜਾਬੀ ਜ਼ੁਬਾਨ ਦੁਨੀਆ ਦੀ 9ਵੀਂ ਵੱਡੀ ਜ਼ੁਬਾਨ ਹੈਗੀ, ਪੂਰੀ ਦੁਨੀਆ ਦੇ ਮੁਸਲਮਾਨਾਂ ਦੀ 3ਜੀ ਵੱਡੀ ਜ਼ੁਬਾਨ ਹੈਗੀ, ਔਰ ਬਰਸਗੀਰ ਦੇ ਮੁਸਲਮਾਨਾਂ ਦੀ 2ਜੀ ਵੱਡੀ ਜ਼ੁਬਾਨ ਹੈਗੀ, ਔਰ ਪਾਕਿਸਤਾਨ ਦੀ ਜਿਹੜੀ ਹੈ ਕਿ ਪਹਿਲੀ ਵੱਡੀ ਜ਼ੁਬਾਨ ਹੈਗੀ ਹੈ। ਤੇ ਤੁਸੀਂ ਇਹਦੇ ਤੋਂ ਕੰਪਲੈਕਸ ਦਾ ਸ਼ਿਕਾਰ ਹੋਗੇ, ਤੁਸੀਂ ਇਹਦੇ ਤੋਂ ਅਸਾਸੇ ਕਮਤਰੀ ਦਾ ਸ਼ਿਕਾਰ ਹੋਗੇ। ਸੋ ਇਹ ਗੱਲ ਮਾੜੀ ਹੈਗੀ, ਇੰਜ ਨਾ ਕੀਤਾ ਕਰੋ। ਨਾਂਦੀ ਕੋਈ ਨਹੀਂ ਹੈ, ਸਾਰਿਆਂ ਦੀ ਸਾਂਝੀ ਜ਼ੁਬਾਨ ਹੈ। ਜ਼ੁਬਾਨ ਬਣਦੀ ਹੈ ਕੌਮ ਤੋਂ ਤੇ ਕੌਮ ਬਣਦੀ ਹੈ ਮਿੱਟੀ ਤੋਂ, ਤੇ ਆਪਣੀ ਮਿੱਟੀ ਨੂੰ ਪਿਆਰ ਕੀਤਾ ਕਰੋ। ਅਗਲੀ ਗੱਲ ਆਪਾਂ ਕਰਨੀ ਹੈ ਜੀ ਪੰਜਾਬੀ ਜ਼ੁਬਾਨ ਦੇ ਲਹਿਜੇ। ਪੰਜਾਬੀ ਜ਼ੁਬਾਨ ਦੇ ਜਿਹੜੇ ਲਹਿਜੇ ਆਣਗੇ, ਉਹ ਆਖਿਆ ਜ਼ੁਬਾਨ ਜਿਤਨੇ ਵੱਡੇ ਪੱਧਰ ਤੇ ਬੋਲੀ ਜਾਂਦੀ ਹੋਵੇ, ਜਿਤਨੇ ਵੱਡੇ ਇਲਾਕੇ 'ਚ ਬੋਲੀ ਜਾਂਦੀ ਹੋਵੇ, ਉਸ ਦੇ ਉਤਨੇ ਲਹਿਜੇ ਜਿਹੜੇ ਆਣਗੇ ਉਹ ਢੇਰ ਹੁੰਦੇ ਨੇ। ਅਸੀਂ ਚੀਨੀ ਜ਼ੁਬਾਨ ਦੀ ਮਿਸਾਲ ਲੈ ਲੈਂਦੇ ਆਂਗੇ। ਚੀਨੀ ਜ਼ੁਬਾਨ ਤੇ ਘੱਟੋ ਘੱਟ ਵੀ 84 ਲਹਿਜੇ ਆਣਗੇ। ਇੰਜੇ ਅਰਬੀ ਆਏਗੀ, ਇੰਜੇ ਹਿੰਦੀ ਆਏਗੀ, ਇੰਜੇ ਜਿਹੜੀ ਆਏਗੀ ਇੰਗਲਿਸ਼ ਆਏਗੀ। ਸੋ ਸਾਡੇ ਪੰਜਾਬੀ ਜ਼ੁਬਾਨ ਦੇ ਵੀ 32-35 ਜਿਤਨੇ ਵੀ ਲਹਿਜੇ ਆਣਗੇ, ਢੇਰ ਸੇ ਆਣਗੇ, ਵੱਡੇ ਪੱਧਰ ਤੇ ਬੋਲੀ ਜਾਂਦੀ, ਵੱਡਿਆਂ ਇਲਾਕਿਆਂ 'ਚ ਬੋਲੀ ਜਾਂਦੀ ਹੈਗੀ। ਇਹਦੇ ਗੁਣਵੇਂ ਚੁਣਵੇਂ ਲਹਿਜੇ ਡੋਗਰੀ ਹੋਵੇ, ਹਿੰਦਕੋ ਹੋਵੇ, ਪੋਟਵਾਰੀ ਹੋਵੇ, ਦੁਆਬੀ ਹੋਵੇ, ਮਾਝੀ ਹੋਵੇ, ਮੁਲਤਾਨੀ ਹੋਵੇ, ਡੇਰੇ ਵਾਲੀ ਹੋਵੇ, ਰਿਆਸਤੀ ਹੋਵੇ, ਭੋਲਪੁਰੀ ਹੋਵੇ, ਜੰਗੋਚੀ ਹੋਵੇ, ਸ਼ਾਹਪੁਰੀ ਹੋਵੇ, ਦੁਆਬੀ ਹੋਵੇ, ਕੋਈ ਵੀ ਹੋਵੇ, ਇਹ ਲਹਿਜੇ ਸਾਰੇ ਜਿਹੜੇ ਆਣਗੇ ਆਪਸ ਵਿੱਚ ਨੰਦੀ ਇੱਕ ਭਰਵੀਂ ਸਾਂਝ ਆਏਗੀ। ਆਪਣੀ ਇੱਕ ਦੂਜੇ ਸਾਨੂੰ ਨੰਦੀ, ਉਹ ਨਾਨੂੰ ਸਾਡੀ ਸਮਝ ਆ ਜਾਂਦੀ ਹੈਗੀ। ਮਾਰੇ ਲਸਾਨੀਆਤ ਵੀ ਇਹ ਗੱਲ ਕਰਦੇ ਨੇ ਕਿ ਜੇ ਤੁਸੀਂ ਕਿਸੇ ਦੂਜੇ ਬੰਦੇ ਨਾਲ ਗੱਲ ਕਰਦੇ ਹੋ, ਤੁਹਾਨੂੰ ਤਰਜਮੇ ਦੀ ਲੋੜ ਨਾ ਪਵੇ, ਤੁਹਾਨੂੰ ਕਿਸੇ ਟਰਾਂਸਲੇਸ਼ਨ ਦੀ ਲੋੜ ਨਾ ਪਵੇ, ਸਾਡੀ ਉਹਦੀ ਜ਼ੁਬਾਨ ਜਿਹੜੀ ਹੈਗੀ ਉਹ ਇੱਕ ਹੀ ਹੈਗੀ। ਪਰ ਸਾਡੇ 'ਚ ਇੱਥੇ ਜ਼ੁਬਾਨਾਂ ਲਹਿਜਿਆਂ ਦੇ ਨਾਂ ਤੇ ਜ਼ੁਬਾਨਾਂ ਬਣਾਈ ਜਾਂਦੇ। ਚਲੋ ਅੱਲਾ ਉਹਨਾਂ ਦਾ ਭਲਾ ਕਰੇ, ਆਪਾਂ ਉਸ ਗੱਲ 'ਚ ਨਹੀਂ ਜਾਂਦੇ। ਅੱਛਾ, ਜਿਹੜੀ ਬਹਾਵਲਪੁਰ ਦੀ ਗਜ਼ਟ ਰਿਪੋਰਟ ਆਏਗੀ 1904 ਦੀ, ਉਹਦੇ ਵਿੱਚ ਪੂਰੇ ਬਹਾਵਲਪੁਰ ਦੀ ਜਿਹੜੀ ਜ਼ੁਬਾਨ ਆਏਗੀ ਉਹ ਪੰਜਾਬੀ ਆਏਗੀ। ਉੱਥੇ ਦੇ ਲੋਕ ਮਗਰਬੀ ਪੰਜਾਬੀ ਆਖ ਲੋ ਜਾਂ ਜਟਕੀ ਜੰਗਲੀ ਪੰਜਾਬੀ ਆਖ ਲੋ, ਬਹਾਵਲਪੁਰ ਦੇ ਲੋਕ ਬੋਲਦੇ ਆਣਗੇ। ਅੱਛਾ, ਅਗਲੀ ਗੱਲ ਆਪਾਂ ਕਰਨੇ ਆ ਪੰਜਾਬੀ ਕੌਮ ਤੇ ਇਸਲਾਮ। ਪੰਜਾਬੀ ਕੌਮ ਐਸੀ ਕੌਮ ਹੈ ਕਿ ਜਿੰਨਾ ਕੋਈ ਮੌਜਜ਼ਾ ਨਾ ਵੇਖਿਆ, ਜਿੰਨਾ ਕੋਈ ਮੰਗ ਨਾ ਕੀਤੀ, ਇਹਨਾਂ ਇਸਲਾਮ ਤੇ ਅੱਖੀ ਨੂਟ ਕੇ ਯਕੀਨ ਕੀਤਾ ਹੈਗਾ, ਔਰ ਸੂਫੀਆਂ ਦੇ ਮਗਰ ਚਲਦਿਆਂ ਹੋਇਆ ਇਹਨਾਂ ਇਸਲਾਮ ਕਬੂਲ ਕੀਤਾ, ਔਰ ਇਹਨਾਂ ਕੋਈ ਦੂਜੀ ਤਰੀ ਗੱਲ ਨਾ ਕੀਤੀ। ਜਿਹੜੇ ਦੂਵੀਆਂ ਕਬੀਲਿਆਂ ਦੇ ਲੋਕ ਆਣਗੇ, ਦੂਵੇ ਜਿਹੜੇ ਆਣਗੇ, ਉਹ ਨੰਦਾ ਕੋਈ ਸਰਦਾਰ ਮੁਸਲਮਾਨ ਹੁੰਦਾ ਹੈਗਾ, ਤੁਹਾਨੂੰ ਵੀ ਪਤਾ ਹੁਣ ਮੈਂ ਓਪਨ ਨਾ ਲੈਂਦਾ।
उनंदा को सरदार मुसलमान हुंदा आगा उन उस वेले मोड़ ओ मुसलमान दूवी मगर खलकत जिहड़ी है कि मखलूक वो हो जाती है कि मुसलमान पर पंजाबियां एवें नहीं कीता पंजाबियां अपने अकीदा जिहड़ा हैगा पक्का रखिया और किसी दी आखत तो बगैर अपनी मुहब्बत नाल ना सलाम कबूल कीता और अलहमदुलिल्लाह जो बड़े ढेर सारे पंजाबी जिहड़े मुसलमान हैणगे पंजाबी कौम ते पंजाबी कौम दी तहजीब पंजाबी कौम एक बड़े वड्डे ते बड़े उस आख्या अमीर विरसे दी मालक है कंधारा दा जी तहजीब आएगी हड़प्पा की तहजीब सिंधु दरिया की इसका एक अजीम जी विरासत आएगी उनकी एक मलकीयत मालक कौम आएगी साडी तहजीब तो पहुंच दुनिया से किदाई भी तहजीब कोई ना आएगी चलो असी गल करने कि सासी जड़े आएगे पंजाबी जड़े आगे साडा खिता पंजाब आगा सारियां तो पहुंच दे तहजीबी याफ्ता होया आएगा उस तो बाद जे असी गल करने तो दरियाए नील दी मिस्र दी तहजीब होवे दजल्ला फराज या बाबल नैनवा दी तहजीब होवे ये तहजीबां जड़ियां आणगियां अगड़ पिछड़ी आईयां आणगियां अगड़ पिछड़ दी गल करिए तो कोई एक दो सदियां दी फर्क होसी सो असी इस गल ते असी मनने आ कि साडी जड़ी तहजीब है कि दुनिया तो ढेर पुरानी साडे कोल लिटरेचर विच आएगा साडे कोल इतना मवाद आएगा साडे कोल सूफिया कराम दी गल्लां आएणगियां साडे कोल शायर आएणगे और ढेर साडे कोल मवाद आएगा सो असी इतने वड्डे लिटरेचर इतने वड्डे विरसे दे मालक हो के असी भुली पे वाने कि यार असी किदाई होर टुरदे वाने कि साडियां मुहारां किदाई होर हो गई सो मैं रिक्वेस्ट करसा सारियां पंजाबियां नूं कि बाऊ और आ जाओ अपने घर अपना घर ही चंगा हुंदा है उस आख्या पराइयां दी जोड़ी च सैं कि नींदरां पूरियां ना आउंदियां आ के डिगना मां दी जोड़ी च पौंदा है तो मां जिहड़ी है कि साडी मां बोली पंजाबी वो अपनियां जबानां बोलो सिखो फर्क ना पौंदा पर अपनी जबान ना छड्डो यार अपना विरसा ना छड्डो अपनी जिहड़ा कल्चर हैगा इनू सलूट करके ना जाओ इनू गल ना लाओ अज बड़ा विसरदा जांदा पिया सानू ये गाड़ पूरी करदे उमरां लग जा समझे असीं अज ना कीती सो आप आउण वाली पीढ़ी नूं दस्सो कि तुसीं पंजाबी हो कि तुहाडे अहमद खर हीरो है दुल्ला भट्टी हीरो है भगत सिंह हीरो आएगा उधम राम मोहम्मद सिंह हीरो आएगा सो सारियां दे बारे दस्सो चलो चंगा भरा अल्लाह दे वाले जिउंदे वसदे रहो।